ਜੀ ਹਾਂ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਖਵਿੰਦਰ ਸਿੰਘ ਤੇ ਜਸਵੀਰ ਕੌਰ ਫਰੀਮਾਰਟ ਤੋਂ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਅਵਤਾਰ ਸਿੰਘ ਤੇ ਰਣਜੀਤ ਕੌਰ ਸਿੱਧੂ ਬੇਕਰਸਫੀਲਡ ਤੋਂ, ਜਗਤਾਰ ਸਿੰਘ ਅਨੰਦਪੁਰੀ ਫਰੀਮਾਰਟ ਤੋਂ, ਰਣਬੀਰ ਸਿੰਘ ਰਾਣਾ ਬੇਕਰਸਫੀਲਡ ਤੋਂ, ਮਨਜੀਤ ਸਿੰਘ ਡਵਾਨਾ ਫਰੈਜ਼ਨੋ ਤੋਂ ਅਤੇ ਬਲਰਾਜ ਕੌਰ ਸਹੋਤਾ ਸੈਲਮਾ ਤੋਂ। ਇਸ ਸਪਾਂਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਹੁਣ ਅੱਜ ਦੇ ਪ੍ਰੋਗਰਾਮ 'ਚ ਬਲਤੇਜ ਪੰਨੂ ਜੀ ਨੂੰ ਸਵਾਗਤ ਕਰਦੇ ਹਾਂ। ਹਾਂਜੀ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਦਿਲਪ੍ਰੀਤ, ਧੰਨਵਾਦ ਮਿਹਰਬਾਨੀ ਸਾਰੇ ਸਰੋਤਿਆਂ ਨੂੰ ਵੀ। ਔਰ ਜੀ ਬਹੁਤ ਕੁਝ ਜਿਹੜਾ ਆਲੇ ਦੁਆਲੇ ਦੇ ਵਿੱਚ ਵਾਪਰ ਰਿਹਾ ਔਰ ਉਹਦੇ ਉੱਤੇ ਇੱਕ ਜਿਹੜੀ ਨਿਗਾਹ ਆ ਉਹ ਮਾਰਦੇ ਆ ਜੀ। ਅੱਜ ਕਿਉਂਕਿ ਇੱਥੇ ਸਾਡੇ ਸੋਮਵਾਰ ਹੋ ਗਿਆ ਤੇ ਅੱਜ ਬਕਰਾ ਈਦ ਹੈ, ਬਕਰੀਦ ਜਿਹੜੀ, ਔਰ ਉਹਦੇ ਕਰਕੇ ਕਸ਼ਮੀਰ ਘਾਟੀ ਦੇ ਉੱਤੇ ਬੜੀਆਂ ਨਿਗਾਹਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ। ਅੱਜ ਈਦ ਉਲ ਜ਼ੁਹਾ ਦੇ ਮੌਕੇ ਦੇ ਉੱਤੇ ਲੋਕਾਂ ਨੂੰ ਮਸਜਿਦਾਂ ਦੇ ਵਿੱਚ ਨਮਾਜ਼ ਅਦਾ ਕਰਨ ਦੀ ਖੁੱਲ੍ਹ ਦਿੱਤੀ ਜਿਹੜੀ ਉਹ ਗਈ ਆ। ਔਰ ਇਹ ਦੱਸਿਆ ਗਿਆ ਕਿ ਮੋਬਾਈਲ ਤੇ ਲੈਂਡਲਾਈਨ ਦੇ ਉੱਤੇ ਫੋਨ ਦੇ ਉੱਤੇ ਲੱਗੀ ਪਾਬੰਦੀ ਛੇਤੀ ਹਟਾਈ ਜਾਊਗੀ। ਸਰਕਾਰ ਕਹਿੰਦੀ ਆ ਕਿ ਉਹਦਾ ਮੁੱਖ ਮੰਤਵ ਸ਼ਾਂਤੀ ਕਾਇਮ ਰੱਖਣਾ ਤੇ ਜੰਮੂ ਕਸ਼ਮੀਰ ਦੇ ਵਿੱਚ ਕੋਈ ਅਣਸੁਖਾਵੀ ਘਟਨਾ ਨਾ ਹੋਣ ਦੇਣਾ। ਭਾਰਤੀ ਅਥਾਰਟੀਆਂ ਨੇ ਜੰਮੂ ਕਸ਼ਮੀਰ ਦੇ ਕੁਝ ਹਿੱਸਿਆਂ ਦੇ ਵਿੱਚ ਕੱਲ ਮੁੜ ਕੇ ਪਾਬੰਦੀਆਂ ਦੇ ਹੁਕਮ ਜਿਹੜੇ ਦੀ ਉਹ ਲਾਗੂ ਕਰਤੇ। ਸ਼੍ਰੀਨਗਰ ਦੇ ਵਿੱਚ ਖਾਸ ਤੌਰ ਦੇ ਉੱਤੇ ਲੋਕਾਂ ਨੂੰ ਘਰਾਂ ਦੇ ਅੰਦਰ ਜਾਣ ਦੇ ਵਾਸਤੇ ਜਿਹੜਾ ਉਹ ਕਹਿ ਦਿੱਤਾ ਗਿਆ। ਅਧਿਕਾਰੀ ਕਹਿੰਦੇ ਆ ਕਿ ਸੰਚਾਰ ਸਾਧਨਾਂ ਦੇ ਉੱਤੇ ਲਾਈਆਂ ਗਈਆਂ ਪਾਬੰਦੀਆਂ ਟੈਂਪਰੇਰੀ ਨੇ। ਗੁੰਮਰਾਹਕੁੰਨ ਸੁਨੇਹਿਆਂ ਤੇ ਅਫਵਾਹਾਂ ਨੂੰ ਰੋਕਣ ਲਈ ਇਹ ਲਾਈਆਂ ਗਈਆਂ ਨੇ। ਲੋਕਾਂ ਦੀ ਸਹੂਲਤ ਨੂੰ ਧਿਆਨ ਦੇ ਵਿੱਚ ਰੱਖਦਿਆਂ ਹਰ ਰੋਜ਼ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਾਬੰਦੀਆਂ ਤੋਂ ਛੋਟ ਜਿਹੜੀ ਆ ਉਹ ਦਿੱਤੀ ਜਾਊਗੀ। ਸ਼੍ਰੀਨਗਰ ਦੇ ਵਿੱਚ ਸੈਂਕੜੇ ਲੋਕਾਂ ਨੇ ਭਾਰਤ ਦੇ ਵੱਲੋਂ ਸੂਬੇ 'ਚੋਂ ਧਾਰਾ 370 ਹਟਾਏ ਜਾਣ ਦੇ ਖਿਲਾਫ ਰੋਸ ਮੁਜ਼ਾਹਰੇ ਕੀਤੇ ਨੇ। ਆਵਾਜਾਈ ਸੰਬੰਧੀ ਨਵੀਆਂ ਪਾਬੰਦੀਆਂ ਲਾਤੀਆਂ ਗਈਆਂ ਨੇ। ਔਰ ਜਿਵੇਂ ਤੁਹਾਨੂੰ ਦੱਸਿਆ ਕਿ ਸੈੱਲ ਫੋਨ ਤੇ ਜਿਹੜੇ ਲੈਂਡਲਾਈਨ ਨੇ ਉਹ ਬੰਦ ਨੇ ਅਜੇ ਵੀ। ਜਿਹੜਾ ਅੱਜ ਦੇ ਉੱਤੇ ਬਹੁਤੀ ਜਿਹੜੀ ਜੀ ਉਹ ਨਿਗਾਹ ਰਹੂਗੀ। ਉੱਧਰ ਪਾਕਿਸਤਾਨ ਤੋਂ ਇੱਕ ਜਿਹੜੀ ਖਬਰ ਆ ਰਹੀ ਆ ਉਹ ਇਹ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਜਿਹੜੀ ਫੌਜ ਹੈ ਉਹ ਭਾਰੀ ਜੰਗੀ ਮਸ਼ੀਨਰੀ ਦੇ ਨਾਲ ਪਾਕਿਸਤਾਨ ਦੇ ਕਬਜ਼ੇ ਵਾਲੇ ਜਿਹੜਾ ਕਸ਼ਮੀਰ ਆ POK ਰਾਹੀਂ ਕੰਟਰੋਲ ਰੇਖਾ ਦੇ ਵੱਲ ਵੱਧ ਰਹੀ ਆ। ਇਹ ਪੱਤਰਕਾਰ ਹਾਮਿਦ ਮੀਰ ਹੈ ਜਿਹਨੇ ਇੱਕ ਟਵੀਟ ਦੇ ਵਿੱਚ ਲਿਖਿਆ ਕਿ ਉਹਨੇ ਉੱਥੋਂ ਦੇ ਲੋਕਲ ਲੋਕਾਂ ਦੀ ਜਾਣਕਾਰੀ ਦੇ ਮੁਤਾਬਕ ਇਹ ਦੱਸਿਆ ਕਿ ਜਿਹੜੀ POK ਆ ਉਹਦੇ ਵਿੱਚ ਪਾਕਿਸਤਾਨੀ ਫੌਜ ਦੀ ਗਤੀਵਿਧੀ ਕਾਫੀ ਜਿਹੜੀ ਆ ਉਹ ਵਧੀ ਹੋਈ ਆ। ਸੋ ਇਹ ਖਬਰ ਦੇ ਵਿੱਚ ਸੱਚਾਈ ਆ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਸਰਹੱਦ ਦੇ ਉੱਤੇ ਮੁੜ ਕੇ ਜਾਂ ਸਰਹੱਦ ਦੇ ਉੱਤੇ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਤਣਾਅ ਆ ਉਹ ਬਣ ਸਕਦਾ ਆਉਂਦੇ ਦਿਨਾਂ ਦੇ ਦੌਰਾਨ। ਚੰਗਾ ਸਾਰਾ ਕੁਝ ਰਹੇ ਜਿਹੜੀ ਜੀ ਉਹ ਦੁਆ ਹੈ ਖਾਸ ਤੌਰ ਦੇ ਉੱਤੇ ਅੱਜ ਦੇ ਦਿਨ ਦੀ ਮੌਕੇ ਦੇ ਉੱਤੇ। ਪਰ ਜਿਹੜੇ ਲੋਕ ਅੰਦਰਾਂ ਦੇ ਵਿੱਚ ਤਾੜੇ ਹੋਏ ਆ ਇੰਨੇ ਦਿਨਾਂ ਤੋਂ, ਉਹ ਕੀ ਕਰਨਗੇ? ਇੰਨਾ ਸਮਾਂ ਘੁਟਨ ਜਿਹੜੀ ਆ ਉਹ ਕਿਸ ਕਿਸਮ ਦੇ ਨਾਲ ਜਿਹੜੀ ਦੀ ਉਹ ਨਿਕਲੂਗੀ? ਇਹ ਅੱਜ ਜਿਹੜਾ ਦੀ ਬੜਾ ਅਹਿਮ ਦਿਨ ਹੋਊਗਾ। ਇੱਥੇ ਜਿਹੜਾ ਦਿੱਲੀ ਦੇ ਵਿੱਚ ਤੁਗਲਕਾਬਾਦ ਏਰੀਆ ਪੈਂਦਾ ਜਿੱਥੇ ਕਿ ਭਗਤ ਰਵਿਦਾਸ ਉਹਨਾਂ ਦਾ ਇੱਕ ਮੰਦਿਰ ਸੀਗਾ ਪੁਰਾਤਨ ਬਣਿਆ ਹੋਇਆ। ਸੁਪਰੀਮ ਕੋਰਟ ਦੇ ਹੁਕਮਾਂ ਦੇ ਉੱਤੇ DDA ਜਿਹੜੀ ਹੈਗੀ ਦਿੱਲੀ ਡਿਵੈਲਪਮੈਂਟ ਅਥਾਰਟੀ ਜਿਹੜੀ ਸੈਂਟਰ ਦੇ ਅੰਦਰ ਆ, ਉਹਨੇ ਜਿਹੜਾ ਸੀਗਾ ਇਸ ਮੰਦਿਰ ਨੂੰ ਤੋੜ ਦਿੱਤਾ। ਸੁਪਰੀਮ ਕੋਰਟ ਦੇ ਹੁਕਮਾਂ ਦੇ ਉੱਤੇ ਇਹ ਤੋੜਿਆ ਗਿਆ। ਔਰ ਜਿਹੜੀਆਂ ਰਵਿਦਾਸ ਸਭਾਵਾਂ ਨੇ ਤੇ ਜਿਹੜੀਆਂ ਹੋਰ ਜਥੇਬੰਦੀਆਂ ਨੇ ਦਲਿਤ ਭਾਈਚਾਰੇ ਦੀਆਂ ਖਾਸ ਤੌਰ ਤੇ, ਉਹਨਾਂ ਨੇ 13 ਅਗਸਤ ਬੁੱਧਵਾਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ। ਜਦੋਂ ਇਹ ਤੁਗਲਕਾਬਾਦ ਦੇ ਵਿੱਚ ਤੋੜਿਆ ਗਿਆ ਸੀਗਾ ਤੇ ਇੱਥੇ ਜਥੇਬੰਦੀਆਂ ਨੇ ਜਿਹੜਾ ਹਾਈਵੇ ਨੈਸ਼ਨਲ ਹਾਈਵੇ ਨੰਬਰ 1 ਹੈ ਉਹਦੇ ਉੱਤੇ ਜਾਮ ਜਿਹੜਾ ਜੀ ਉਹ ਲਗਾ ਦਿੱਤਾ ਸੀਗਾ ਸ਼ਨੀਚਰਵਾਰ ਨੂੰ ਫਗਵਾੜੇ ਦੇ ਨਜ਼ਦੀਕ। ਕੁਝ ਘੰਟਿਆਂ ਤੱਕ ਇਹ ਜਾਮ ਜਿਹੜਾ ਜੀ ਉਹ ਰਿਹਾ। ਹੁਣ ਜਿਹੜੇ ਆਲ ਇੰਡੀਆ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਨੇ ਉਹਨੇ ਤੇ ਸਾਧੂ ਸਮਾਜ ਦੇ ਪ੍ਰਧਾਨ ਜਿਹੜੇ ਨੇ ਉਹਨਾਂ ਨੇ ਇਹ ਕਿਹਾ ਕਿ 21 ਅਗਸਤ ਨੂੰ ਨਵੀਂ ਦਿੱਲੀ ਦੇ ਜੰਤਰ ਮੰਤਰ ਦੇ ਵਿੱਚ ਇੱਕ ਦਿਨ ਦਾ ਰੋਸ ਪ੍ਰਦਰਸ਼ਨ ਜਿਹੜਾ ਜੀ ਉਹ ਕੀਤਾ ਜਾਊਗਾ।
ਪੰਜਾਬ ਦੇ ਮੁੱਖ ਮੰਤਰੀ ਹੋਰਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਆ ਕਿ ਸੁਪਰੀਮ ਕੋਰਟ ਦੇ ਹੁਕਮਾਂ ਤੇ ਦਿੱਲੀ ਦੇ ਤੁਗਲਕਾਬਾਦ ਦੇ ਵਿੱਚ ਜਿਹੜਾ ਮੰਦਿਰ ਤੇ ਸਮਾਧੀ ਢਾਉਣ ਦੇ ਮਾਮਲੇ ਦੇ ਵਿੱਚ ਉਹ ਨਿੱਜੀ ਤੌਰ ਦੇ ਉੱਤੇ ਦਖਲ ਦੇ ਕੇ ਮਾਮਲਾ ਹੱਲ ਕਰਵਾਉਣ। ਮੁੱਖ ਮੰਤਰੀ ਨੇ ਮਸਲੇ ਦੇ ਹੱਲ ਦੇ ਵਾਸਤੇ 5 ਮੈਂਬਰੀ ਕਮੇਟੀ ਵੀ ਜਿਹੜੀ ਹੈ ਜੀ ਉਹ ਗਠਿਤ ਕੀਤੀ ਆ ਔਰ ਜਿਹੜਾ ਰਵਿਦਾਸੀਆ ਭਾਈਚਾਰਾ ਉਹਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਸੂਬੇ ਦੇ ਕਈ ਸ਼ਹਿਰਾਂ ਦੇ ਵਿੱਚ ਜਿਹੜੇ ਆ ਉਹ ਰੋਸ ਪ੍ਰਦਰਸ਼ਨ ਕੀਤੇ ਜਿਹੜਾ ਜੀ ਉਹ ਗਏ ਆ। 13 ਤਰੀਕ ਨੂੰ ਬੰਦ ਦਾ ਸੱਦਾ, ਪੰਜਾਬ ਬੰਦ ਦਾ ਸੱਦਾ ਜਿਹੜਾ ਜੀ ਉਹ ਦਿੱਤਾ ਗਿਆ। ਵੈਸੇ ਇਹ ਘਟਨਾ ਜਿਹੜੀ ਹੈ ਜੀ ਦਿੱਲੀ ਦੇ ਵਿੱਚ ਵਾਪਰੀ ਆ। ਸਿਰਫ ਪੰਜਾਬ ਬੰਦ ਦਾ ਸੱਦਾ ਕਿਉਂ ਆ, ਇਹ ਸਵਾਲ ਹੈ, ਕਿਉਂਕਿ ਜੇ ਭਾਰਤ ਬੰਦ ਹੁੰਦਾ ਤੇ ਗੱਲ ਜਿਹੜੀ ਉਹ ਹੋਰ ਹੁੰਦੀ। ਪੰਜਾਬ ਦੇ ਉੱਤੇ ਹੀ ਅਜਿਹਾ ਜਿਹੜਾ ਜੀ ਉਹ ਸਾਇਆ ਕਿਉਂ, ਇਹ ਜਿਹੜੇ ਜੀ ਉਹ ਸਵਾਲ ਬਹੁਤੇ ਲੋਕ ਪੁੱਛਦੇ ਨੇ। ਔਰ ਖਾਸ ਤੌਰ ਦੇ ਉੱਤੇ ਜਿਸ ਦਿਨ ਇਹ ਘਟਨਾ ਵਾਪਰੀ ਹੈ ਤਾਂ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਨੈਸ਼ਨਲ ਹਾਈਵੇ ਨੰਬਰ 1 ਜਿਹੜਾ ਜੀ ਉਹ ਬੰਦ ਕਰ ਦਿੱਤਾ ਗਿਆ ਸੀਗਾ। ਜੇ ਯਾਦ ਹੋਵੇ ਸੁਣਨ ਵਾਲਿਆਂ ਨੂੰ ਤਾਂ ਵਿਆਨਾ ਦੇ ਵਿੱਚ ਘਟਨਾ ਜਦੋਂ ਵਾਪਰੀ ਸੀ ਕੁਝ ਸਾਲ ਪਹਿਲਾਂ, ਤੇ ਸਭ ਤੋਂ ਵੱਧ ਸਾੜ ਫੂਕ ਜਿਹੜੀ ਆ ਉਹ ਪੰਜਾਬ ਦੇ ਵਿੱਚ ਹੋਈ ਸੀ। ਫਗਵਾੜੇ ਤੋਂ ਲੈ ਕੇ ਜਲੰਧਰ ਤੱਕ ਜਿਹੜੇ ਰਸਤੇ 'ਚ ਬਿਜ਼ਨਸ ਆਉਂਦੇ ਆ ਉਹ ਲੂਹ ਦਿੱਤੇ ਗਏ ਸੀ ਤੇ ਇੱਕ ਟ੍ਰੇਨ ਜਿਹੜੀ ਆ ਉਹ ਸਾੜ ਦਿੱਤੀ ਗਈ ਸੀ, ਜਿਹੜੀ ਕਿ ਕਈ ਸਾਲ ਤੱਕ ਜਲੰਧਰ ਛਾਉਣੀ ਦੇ ਨੇੜੇ ਜਿਹੜੀ ਆ ਜੀ ਉਹ ਖੜੀ ਰਹੀ ਸੀਗੀ ਜੀ। ਭਾਰਤੀ ਜਨਤਾ ਪਾਰਟੀ ਜਿਹੜੀ ਆ ਜੀ ਉਹ ਖੁੱਲ੍ਹ ਕੇ ਹੁਣ ਇਹ ਗੱਲ ਜਿਹੜੀ ਕਹਿਣ ਲੱਗ ਗਈ, ਪੰਜਾਬ ਦਾ ਉਹਦਾ ਜਿਹੜਾ ਵਿੰਗ ਆ, ਕਿ ਅਸੀਂ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਓਪਨਲੀ ਉਹਨਾਂ ਨੇ ਹੁਣ ਆਉਣਾ। ਬਠਿੰਡਾ ਦੇ ਵਿੱਚ ਵਰਕਰਾਂ ਦੇ ਕੋਲੇ ਮੋਦੀ ਸਰਕਾਰ ਦੇ ਸੋਹਲੇ ਜਿਹੜੇ ਵੀ ਉਹ ਗਾਏ ਗਏ। ਕਸ਼ਮੀਰ ਦੇ ਅੰਦਰ 370 ਤੇ ਧਾਰਾ 35A ਹਟਾਉਣ ਦਾ ਸਿਹਰਾ ਵੀ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੇ ਸਿਰ ਬੰਨ੍ਹਦਿਆਂ ਹੋਇਆ ਇਹ ਗੱਲ ਜਿਹੜੀ ਆਖੀ ਗਈ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਕਿ ਇਸ ਜੋੜੀ ਨੇ ਕਾਂਗਰਸ ਨੂੰ ਵਿਖਾਤਾ ਹੈ ਕਿ ਦੇਸ਼ ਦੇ ਅੰਦਰ ਇੱਕ ਸੰਵਿਧਾਨ ਇੱਕ ਵਿਧਾਨ ਕਿਵੇਂ ਲਾਗੂ ਜਿਹੜਾ ਜੀ ਉਹ ਕਰਨਾ। ਭਾਜਪਾ ਜਿਹੜੇ ਵਰਕਰ ਨੇ ਉਹਨਾਂ ਨੂੰ ਸੰਬੋਧਨ ਕਰਦਿਆਂ ਹੋਇਆ ਸ਼ਵੇਤ ਮਲਿਕ ਨੇ ਜਿਹੜੀ ਆ ਜੀ ਇਹ ਗੱਲ ਕਹੀ ਆ ਕਿ ਪੰਜਾਬ 'ਚ ਮੈਂਬਰਸ਼ਿਪ ਭਰਨ ਦਾ 2 ਲੱਖ ਦਾ ਟੀਚਾ ਰੱਖਿਆ ਗਿਆ ਸੀਗਾ, ਪਰ ਪੰਜਾਬ ਭਾਜਪਾ ਦੇ ਵਰਕਰਾਂ ਨੇ ਸਮੇਂ ਤੋਂ ਪਹਿਲਾਂ 4 ਲੱਖ ਦਾ ਟੀਚਾ ਜਿਹੜਾ ਜੀ ਉਹ ਪੂਰਾ ਕਰ ਦਿੱਤਾ। ਔਰ ਉਹਨਾਂ ਵਰਕਰਾਂ ਦੇ ਉਤਸ਼ਾਹ ਭਰਦਿਆਂ ਹੋਇਆ ਜਿਹੜੀ ਇਹ ਗੱਲ ਕਹੀ ਕਿ ਪੰਜਾਬ ਦੀ ਧਰਤੀ ਤੇ 2022 ਦੇ ਵਿੱਚ ਕਮਲ ਦਾ ਫੁੱਲ ਖੜਾ ਕੇ ਦਮ ਲੈਣਗੇ। ਕਿਉਂਕਿ ਇੱਕ ਤਾਂ ਭਾਜਪਾ ਨੇ ਸਿੱਧਾ ਐਲਾਨ ਕਰ ਦਿੱਤਾ 2022 ਦੇ ਵਿੱਚ ਉਹ ਕਮਲ ਦਾ ਫੁੱਲ ਖੜਾਉਣਗੇ, ਤੇ ਦੂਜਾ ਬਠਿੰਡੇ ਦੇ ਵਿੱਚ ਜਿਹੜਾ ਜੀ ਉਹ ਕੀਤਾ। ਬਠਿੰਡਾ ਬਾਦਲਾਂ ਦਾ ਹਲਕਾ ਜਿਹੜਾ ਜੀ ਉਹ ਸਮਝਿਆ ਜਾਂਦਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਅਗਲਾ ਨਿਸ਼ਾਨਾ ਹੈ ਉਹ ਅਕਾਲੀ ਦਲ ਹੋ ਸਕਦਾ, ਭਾਰਤੀ ਜਨਤਾ ਪਾਰਟੀ ਦਾ। ਅਕਾਲੀ ਦਲ ਦੀ ਸਿਆਸੀ ਹੋਂਦ ਪੰਜਾਬ ਦੇ ਵਿੱਚ ਖੁਰ ਚੁੱਕੀ ਹੋਈ ਹੈ, ਇਹ ਸਭ ਨੂੰ ਪਤਾ ਹੈ। ਪਰ ਜੇ ਭਾਰਤੀ ਜਨਤਾ ਪਾਰਟੀ ਸਾਈਡ ਤੇ ਹੋ ਜਾਂਦੀ ਆ, ਉਹਦੀ ਰਹਿੰਦੀ ਖੁੰਦੀ ਜਿਹੜੀ ਹੋਂਦ ਹੈ ਅਕਾਲੀ ਦਲ ਬਾਦਲ ਦੀ, ਉਹ ਖਾਤਮੇ ਦੇ ਕੰਢੇ ਵੱਲ ਨੂੰ ਜਿਹੜੀ ਜੀ ਉਹ ਤੁਰ ਪਊਗੀ। ਸ਼ਵੇਤ ਮਲਿਕ ਨੇ ਇਹ ਗੱਲ ਜਿਹੜੀ ਜੀ ਆਖੀ ਇੱਥੇ ਬਠਿੰਡੇ ਦੇ ਵਿੱਚ ਜਿਹੜੀ ਕਿ ਪਾਕਿਸਤਾਨ ਜਿਹੜਾ ਜੀ ਇਸ ਫੈਸਲੇ ਤੋਂ ਬੁਖਲਾਇਆ ਹੋਇਆ ਜਿਹੜਾ ਕਿ ਕੇਂਦਰ ਦੀ ਸਰਕਾਰ ਨੇ ਜਿਹੜਾ ਜੀ ਉਹ ਕੀਤਾ। ਇਹ ਵੀ ਕਿਹਾ ਕਿ ਜਿਹੜੀ ਕਾਂਗਰਸ ਆ ਉਹ ਪਾਕਿਸਤਾਨ ਦੀ ਬੋਲੀ ਜਿਹੜੀ ਆ ਉਹ ਬੋਲ ਰਹੀ ਆ ਜੀ। ਜਦੋਂ ਪਿਛਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਲੰਬੀ ਹਲਕੇ ਦੇ ਵਿੱਚ ਮੈਂਬਰਸ਼ਿਪ ਜਿਹੜੀ ਬਣਾਉਣੀ ਸ਼ੁਰੂ ਕੀਤੀ ਸੀ, ਤਾਂ ਅਕਾਲੀ ਦਲ ਦੇ ਕੁਝ ਜਿਹੜੇ ਬਾਦਲ ਪਰਿਵਾਰ ਦੇ ਨੇੜੇ ਆਗੂ ਆ ਉਹਨਾਂ ਨੇ ਕਿੰਤੂ ਪਰੰਤੂ ਕੀਤਾ ਸੀ, ਤੂੰ ਮੈਂ ਵੀ ਹੋਈ ਸੀ। ਪਰ ਭਾਰਤੀ ਜਨਤਾ ਪਾਰਟੀ ਨੇ ਇਹ ਜਿਹੜੀ ਮੈਂਬਰਸ਼ਿਪ ਸੀਗੀ ਜੀ ਉਹ ਬਣਾਉਣੀ ਬੰਦ ਨਹੀਂ ਕੀਤੀ, ਬਲਕਿ ਇਸ ਹਲਕੇ ਦੇ ਵਿੱਚ ਵੀ ਉਹ ਲਗਾਤਾਰ ਜਿਹੜੀ ਜੀ ਉਹ ਹੋ ਰਹੀ। ਔਰ 117 ਦੇ 17 ਵਿਧਾਨ ਸਭਾ ਹਲਕਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਆਪਣੀ ਸਰਗਰਮੀ ਵਧਾ ਰਹੀ ਆ। ਔਰ ਕਿਸੇ ਜਗ੍ਹਾ ਦੇ ਉੱਤੇ ਅਕਾਲੀ ਵਰਕਰ ਜਾਂ ਅਕਾਲੀ ਦਲ ਦਾ ਜਿਹੜਾ ਕੋਈ ਆਗੂ ਆ ਉਹਨੂੰ ਨਾਲ ਨਹੀਂ ਲੈ ਰਹੀ। ਬੇਸ਼ੱਕ ਅਕਾਲੀ ਦਲ ਬਾਦਲ ਨੇ ਵੀ ਪਿਛਲੇ ਦਿਨੀ ਆਪਣੀ ਜਿਹੜੀ ਆ ਉਹ ਮੈਂਬਰਸ਼ਿਪ ਬਣਾਉਣ ਦੀ ਗੱਲ ਕੀਤੀ ਸੀਗੀ, ਪਰ ਉਹ ਜਿਹੜੇ ਉਹਨਾਂ ਦੇ ਜਿੰਨੇ ਕੁ ਹੋਰਡਿੰਗਸ ਦੇ ਉੱਤੇ ਬੋਰਡਾਂ ਦੇ ਉੱਤੇ ਦਿਖਦੇ ਆ ਲੋਕ, ਉਹੀ ਆਪੋ ਆਪਣੇ ਬੰਦਿਆਂ ਦੀ ਮੈਂਬਰਸ਼ਿਪ ਜਿਹੜੇ ਬਣਾਉਂਦੇ ਫਿਰਦੇ ਸੀ, ਜਿਹੜੇ ਪਹਿਲਾਂ ਉਹਨਾਂ ਦੇ ਨਾਲ ਜਿਹੜੇ ਵੀ ਉਹ ਫਿਰਦੇ ਹੁੰਦੇ ਆ। ਤੋ ਇਹ ਵਖਰੇਵਾਂ, ਇਹ ਤੋੜ ਵਿਛੋੜਾ ਲਗਭਗ ਜਿਹੜਾ ਜੀ ਤੇਜ਼ੀ ਦੇ ਨਾਲ ਜਿਹੜਾ ਉਹ ਸਿਖਰ ਵੱਲ ਨੂੰ ਜਾ ਰਿਹਾ। ਅਕਾਲੀ ਦਲ ਭਾਜਪਾ ਤੇ ਅਕਾਲੀ ਦਲ ਜਿਹੜੀ ਮਾਫ਼ ਕਰਨਾ ਬਾਦਲ ਤੇ ਭਾਜਪਾ ਦਾ ਤੋੜ ਵਿਛੋੜਾ ਜਿਹੜਾ।
ਜੰਤਰ ਤੇ ਪਾਦਰੀ ਫ੍ਰੈਂਕੋ ਮੁਲੱਕਲ ਨੂੰ ਲੁੱਟਣ ਦੇ ਆਧਾਰ ਕੇਸ ਦੇ ਵਿੱਚ ਸ਼ਾਮਲ ਜਿਹੜੇ 3 ਥਾਣੇਦਾਰ ਸੀ ਤੇ ਇੱਕ ਹੌਲਦਾਰ, ਇਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਇਹ ਚਾਰੇ ਜਣੇ ਇਸ ਵੇਲੇ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਨੇ। ਉਹਨਾਂ ਦੇ ਖਿਲਾਫ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਸੰਵਿਧਾਨ ਦੀ ਧਾਰਾ 311 ਦੇ ਤਹਿਤ ਜਿਹੜੀ ਕਾਰਵਾਈ ਜਿਹੜੀ ਆ ਉਹ ਅਮਲ ਦੇ ਵਿੱਚ ਲਿਆਂਦੀ ਗਈ ਆ। ਐਸਐਸਪੀ ਜਿਹੜੇ ਮਨਦੀਪ ਸਿੰਘ ਸਿੱਧੂ ਨੇ, ਉਹਨਾਂ ਨੇ ਕਿਹਾ ਜੀ ਕਿ ਬਰਖਾਸਤ ਕੀਤੇ ਗਏ ਮੁਲਾਜ਼ਮਾਂ ਦੇ ਵਿੱਚੋਂ ਏਐਸਆਈ ਜੋਗਿੰਦਰ ਸਿੰਘ, ਇਹ ਮਵੀ ਕਲਾਂ ਲੱਗਿਆ ਹੋਇਆ ਸੀ, ਏਐਸਆਈ ਰਾਜਪ੍ਰੀਤ ਸਿੰਘ ਥਾਣਾ ਸਨੌਰ ਤੇ ਏਐਸਆਈ ਦਿਲਬਾਗ ਸਿੰਘ ਜਿਹੜਾ ਥਾਣਾ ਸਾਂਝ ਕੇਂਦਰ ਪੁਲਿਸ ਥਾਣਾ ਲਾਈਨ ਦੇ ਵਿੱਚ ਜਿਹੜਾ ਸੀਗਾ, ਇਹਨਾਂ ਸਾਰਿਆਂ ਨੂੰ ਨੌਕਰੀ ਤੋਂ ਜਿਹੜਾ ਜੀ ਉਹ ਕੱਢਿਆ ਜਿਹੜਾ ਜੀ ਉਹ ਗਿਆ। ਔਰ ਇੱਕ ਹੌਲਦਾਰ ਵੀ ਇਹਨਾਂ ਦੇ ਵਿੱਚ ਸ਼ਾਮਲ ਸੀਗਾ ਜੀ, ਜਿਹਨੂੰ ਇਸ ਨੌਕਰੀ ਤੋਂ ਕੱਢਿਆ ਗਿਆ। ਇਹ ਉਹ ਲੋਕ ਨੇ ਜਿਨ੍ਹਾਂ ਨੇ ਜਲੰਧਰ ਦੇ ਪਾਦਰੀ ਦੇ ਘਰੇ ਨਕਲੀ ਛਾਪਾ ਮਾਰ ਕੇ ਕਰੋੜਾਂ ਰੁਪਈਆ ਜਿਹੜਾ ਚੁੱਕਿਆ ਸੀ ਤੇ ਉਹਦੇ ਵਿੱਚੋਂ ਵੱਡਾ ਹਿੱਸਾ ਗਾਇਬ ਜਿਹੜਾ ਜੀ ਉਹ ਕਰ ਦਿੱਤਾ ਸੀਗਾ। ਇਹ ਕਾਰਵਾਈ ਖੰਨਾ ਪੁਲਿਸ ਦੇ ਟੀਮ ਦੇ ਨਾਂ ਹੇਠਾਂ ਕੀਤੀ ਗਈ ਸੀ। ਬਾਅਦ ਦੇ ਵਿੱਚ ਪੁਲਿਸ ਨੇ ਘਰ ਦੀ ਬਜਾਏ ਇਹ ਬਰਾਮਦਗੀ ਕਿਸੇ ਹੋਰ ਥਾਂ ਤੋਂ ਦਿਖਾਤੀ। ਜਦੋਂ ਪਾਦਰੀ ਨੇ ਰੌਲਾ ਪਾਇਆ ਤੇ ਇਹ ਮਾਮਲਾ ਰਾਜ ਦੇ ਅੰਦਰ ਕਈ ਦਿਨਾਂ ਤੱਕ ਭਾਰੀ ਚਰਚਾ ਤੇ ਮੀਡੀਆ ਦੀਆਂ ਜਿਹੜੀਆਂ ਸੀ ਉਹ ਸੁਰਖੀਆਂ ਬਣਿਆ ਰਿਹਾ। ਬਾਅਦ ਦੇ ਵਿੱਚ ਡਕੈਤੀ ਦਾ ਮਾਮਲਾ ਇਹਨਾਂ ਪੁਲਿਸੀਆਂ ਦੇ ਉੱਤੇ ਜਿਹੜਾ ਜੀ ਉਹ ਦਰਜ ਹੋ ਗਿਆ ਸੀਗਾ। ਕੁਝ ਮਹੀਨੇ ਪਹਿਲਾਂ ਵੀ ਨਸ਼ਾ ਤਸਕਰੀ ਤੇ ਰਿਸ਼ਵਤ ਮਾਮਲਿਆਂ ਦੇ ਵਿੱਚ ਸ਼ਾਮਲ ਰਹੇ ਪਟਿਆਲੇ ਦੇ ਕਈ ਪੁਲਿਸ ਮੁਲਾਜ਼ਮਾਂ ਨੂੰ ਬਰਖਾਸਤ ਜਿਹੜਾ ਜੀ ਉਹ ਕੀਤਾ ਗਿਆ ਸੀਗਾ, ਜਦੋਂ ਕਿ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਕਈ ਪੁਲਿਸ ਮੁਲਾਜ਼ਮਾਂ ਨੂੰ ਐਸਐਸਪੀ ਦੀ ਸਿਫਾਰਿਸ਼ ਦੇ ਉੱਤੇ ਤਰੱਕੀਆਂ ਤੇ ਹੋਰ ਜਿਹੜੇ ਇਨਾਮ ਆ ਉਹ ਵੀ ਮਿਲ ਚੁੱਕੇ ਜਿਹੜਾ ਜੀ ਉਹ ਹੋਏ ਆ ਜੀ। ਜਿਹੜਾ ਗੁਰੂ ਹਰਸਹਾਏ ਨਗਰ ਕੌਂਸਲ ਹੈ, ਇਹਦੀ ਸਾਬਕਾ ਉਪ ਪ੍ਰਧਾਨ ਨੇ ਪੁਲਿਸ ਦੇ ਉੱਤੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਨਾ ਕਰਨ ਦਾ ਦੋਸ਼ ਤੋਂ ਬਾਅਦ ਜ਼ਹਿਰ ਜਿਹੜੀ ਉਹ ਪੀ ਲਈ। ਇਹ ਪਤਾ ਲੱਗਾ ਜਿਹੜੇ ਕਿ ਸਾਬਕਾ ਉਪ ਪ੍ਰਧਾਨ ਨੀਲਮ ਰਾਣੀ ਦਾ ਪੁੱਤ ਵੀ ਚਿੱਟਾ ਲੈਣ ਲੱਗ ਗਿਆ ਸੀਗਾ। ਉਹਨੇ ਪਹਿਲਾਂ ਪੁਲਿਸ ਨੂੰ ਫੋਨ ਕਰਕੇ ਦੱਸਿਆ ਸੀਗਾ ਕਿ ਬਸਤੀ ਗੁਰੂ ਕਰਮ ਸਿੰਘ ਸਥਿਤ ਕੁਝ ਲੋਕ ਉੱਥੇ ਜਿਹੜਾ ਜੀ ਕੁਝ ਲੋਕ ਨਸ਼ਾ ਵੇਚ ਰਹੇ ਆ, ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਸਾਬਕਾ ਉਪ ਪ੍ਰਧਾਨ ਨੇ ਦੋਸ਼ ਲਾਇਆ ਕਿ ਪੁਲਿਸ ਦੇਰੀ ਦੇ ਨਾਲ ਪਹੁੰਚੀ ਤੇ ਨਸ਼ਾ ਵੇਚਣ ਵਾਲੇ ਉੱਥੋਂ ਨਿਕਲ ਗਏ, ਜਦੋਂ ਕਿ ਐਸਐਚਓ ਜਸਵਿੰਦਰ ਸਿੰਘ ਨੇ ਇਹ ਕਿਹਾ ਜੀ ਕਿ ਮੌਕੇ ਤੇ ਪੁਲਿਸ ਟੀਮ ਭੇਜੀ ਗਈ ਸੀ ਪਰ ਉੱਥੇ ਕੋਈ ਮੌਜੂਦ ਨਹੀਂ ਸੀਗਾ। ਐਸਐਸਪੀ ਜਿਹੜਾ ਹੈ ਜੀ ਉਹ ਇਹ ਕਹਿੰਦਾ ਹੈ ਕਿ ਜੇ ਲੋਕਲ ਪੁਲਿਸ ਸੁਣਵਾਈ ਨਹੀਂ ਕਰ ਰਹੀ ਤਾਂ ਉਹਦੇ ਨਾਲ ਸਿੱਧਾ ਰਾਬਤਾ ਜਿਹੜਾ ਜੀ ਉਹ ਕੀਤਾ ਜਾ ਸਕਦਾ ਸੀਗਾ। ਇਹ ਕਿਹਾ ਜਾ ਰਿਹਾ ਹੈ ਕਿ ਔਰਤ ਦੀ ਹਾਲਤ ਜਿਹੜੀ ਹੈ ਜੀ ਉਹ ਇਸ ਵੇਲੇ ਸਥਿਰ ਹੈ। ਪਰ ਇੱਕ ਵਾਰੀ ਫਿਰ ਪੰਜਾਬ ਪੁਲਿਸ ਇਸ ਮਾਮਲੇ ਨੂੰ ਲੈ ਕੇ ਜਿਹੜੀ ਜੀ ਉਹ ਚਰਚਿਤ ਹੈ। ਪੰਜਾਬ ਪੁਲਿਸ ਜਿਹੜੀ ਹੈ ਜੀ ਉਹ ਚਰਚਿਤ ਇਸ ਕਰਕੇ ਹੈ ਕਿ ਉਹਦੇ ਉੱਤੇ ਪਹਿਲਾਂ ਵੀ ਜਿਹੜੇ ਆ ਜੀ ਉਹ ਦੋਸ਼ ਲੱਗਦੇ ਆ ਕਿ ਉਹ ਜਿਹੜੀ ਨਸ਼ਿਆਂ ਦੀ ਜਿਹੜੀ ਵਿਕਰੀ ਆ ਉਹਦੇ ਵਿੱਚ ਕੁਝ ਕਾਲੀਆਂ ਭੇਡਾਂ ਜਿਹੜੀਆਂ ਜੀ ਉਹ ਸ਼ਾਮਲ ਨੇ। ਜੇ ਨਹੀਂ ਯਕੀਨ ਤਾਂ ਅਗਲੀ ਗੱਲ ਜਿਹੜੀ ਹੈ ਜੀ ਉਹ ਸੁਣ ਕੇ ਤੁਹਾਨੂੰ ਯਕੀਨ ਆ ਜਾਊਗਾ। ਐਸਟੀਐਫ ਦੀ ਜਿਹੜੀ ਲੁਧਿਆਣੇ ਦੀ ਟੀਮ ਨੇ ਪੰਜਾਬ ਪੁਲਿਸ ਦੇ ਇੱਕ ਮੁਨਸ਼ੀ ਸਣੇ 3 ਜਾਣਿਆਂ ਨੂੰ ਕਰੋੜਾਂ ਰੁਪਏ ਦੀ ਹੈਰੋਇਨ ਸਣੇ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ। ਇਹਦੇ ਸੰਬੰਧੀ ਐਸਟੀਐਫ ਦੇ ਏਆਈਜੀ ਨੇ ਜਿਹੜੀ ਵੀ ਦੱਸਿਆ ਜਾਣਕਾਰੀ ਦਿੰਦਿਆਂ ਹੋਇਆ ਕਿ ਚੰਡੀਗੜ੍ਹ ਰੋਡ ਸਥਿਤ ਜਿਹੜਾ ਜੀ ਸ਼ਰਨਮ ਮੋੜ ਦੇ ਕੋਲੇ ਇੱਕ ਜਿਹੜੀ ਜੀ ਕਾਰ ਦੀ ਤਲਾਸ਼ੀ ਲਈ ਤਾਂ ਉਹਦੇ ਵਿੱਚੋਂ ਉਹ 1.5 ਕਿਲੋ ਜਿਹੜੀ ਹੈਰੋਇਨ ਫੜੀ ਗਈ। ਇਹ ਜਿਹੜੇ 2 ਵਿਅਕਤੀ ਇੱਥੋਂ ਫੜੇ ਗਏ, ਅਮਨਦੀਪ ਸਿੰਘ ਮੇਲੀ ਤੇ ਵਿਕਾਸ ਕੁਮਾਰ ਰਿਸ਼ੀ ਨਗਰ ਦਾ ਰਹਿਣ ਵਾਲਾ। ਜਦੋਂ ਇਹਨਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਇੱਥੇ ਥਾਣਾ ਸਦਰ ਖੰਨਾ ਦਾ ਮੁਨਸ਼ੀ ਆ ਗਗਨਦੀਪ ਸਿੰਘ, ਉਹਨੂੰ ਕਾਬੂ ਕਰਕੇ ਉਹਦੇ ਤੋਂ 1.5 ਕਿਲੋ ਦੇ ਕਰੀਬ ਜਿਹੜੀ ਹੈਰੋਇਨ ਹੈ ਉਹ ਹੋਰ ਬਰਾਮਦ ਕੀਤੀ ਗਈ, ਜਿਹੜੀ ਕਿ ਉਹਨੇ ਆਪਣੀ i10 ਕਾਰ ਦੇ ਵਿੱਚ ਜਿਹੜੀ ਜੀ ਉਹ ਲੁਕੋ ਕੇ ਰੱਖੀ ਹੋਈ ਸੀ। ਇਹਦੀ ਕੀਮਤ ਜਿਹੜੀ ਹੈ ਜੀ ਉਹ 4 ਕਰੋੜ ਰੁਪਏ ਦੱਸੀ ਜਾਂਦੀ ਆ, ਜਿਹੜੀ ਅੰਤਰਰਾਸ਼ਟਰੀ ਮੰਡੀ ਆ ਉਹਦੇ ਵਿੱਚ। ਇਹ ਕਿਹਾ ਗਿਆ ਕਿ ਜਿਹੜਾ ਇਹ ਸੀਗਾ ਜੀ ਜਿਹਦੇ ਕੋਲ ਇਹ ਫੜੀ ਗਈ ਆ, ਉਹਦੀ ਹਾਜ਼ਰੀ ਦੇ ਵਿੱਚ ਪੁੱਛਗਿੱਛ ਦੇ ਦੌਰਾਨ ਜਦੋਂ ਇਹ ਦੱਸਿਆ ਗਿਆ ਕਿ ਉਹਦੀ ਫਾਸਟ ਫੂਡ ਦੀ ਦੁਕਾਨ ਹੈ ਤੇ ਉਹਦੇ ਖਿਲਾਫ ਪਹਿਲਾਂ ਹੈਰੋਇਨ ਵੇਚਣ ਦਾ ਮੁਕੱਦਮਾ ਹੈ, ਤਾਂ ਉੱਥੇ ਜਿਹੜਾ ਨਾਲ ਫੜਿਆ ਗਿਆ ਉਹ ਮੋਬਾਈਲ ਹਾਰਡਵੇਅਰ ਦੇ ਨਾਲ ਬੈਂਕਾਂ ਚੋਂ ਕਰਜ਼ੇ ਦਿਵਾਉਣ ਦਾ ਕੰਮ ਜਿਹੜਾ ਜੀ ਉਹ ਕਰਦਾ। ਜਿਹੜਾ ਮੁਨਸ਼ੀ ਗਗਨਦੀਪ ਸਿੰਘ ਹੈ ਉਹ 8 ਸਾਲ ਪਹਿਲਾਂ ਪੰਜਾਬ ਪੁਲਿਸ ਦੇ ਵਿੱਚ ਬਤੌਰ ਸਿਪਾਹੀ ਭਰਤੀ ਹੋਇਆ ਸੀਗਾ। 7-8 ਮਹੀਨੇ ਪਹਿਲਾਂ ਮੁਨਸ਼ੀ ਲੱਗਿਆ ਔਰ ਅੱਗੇ ਕਾਰਵਾਈ ਜਿਹੜੀ ਹੈ ਜੀ ਉਹ ਸ਼ੁਰੂ ਹੁਣ ਕੀਤੀ ਜਿਹੜੀ ਜੀ ਉਹ ਗਈ ਹੈ।
ਸੋ ਇਹ ਕਾਲੀਆਂ ਭੇਡਾਂ ਜਿਹੜੀਆਂ ਜਿਹਦੀ ਵਜ੍ਹਾ ਕਰਕੇ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਖਤਮ ਹੋਣ ਦੀ ਜਗ੍ਹਾ ਦੇ ਉੱਤੇ ਡੇ ਬਾਈ ਡੇ ਹੋਰ ਜਿਹੜਾ ਉਹ ਵੱਧਦਾ ਤੁਰਿਆ ਜਾ ਰਿਹਾ। ਜਦੋਂ 2017 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ ਤੇ ਚੋਣਾਂ ਜਿੱਤਣ ਦੇ ਵਾਸਤੇ ਕੀ ਵਾਅਦੇ ਕੀਤੇ ਗਏ ਸੀਗੇ, ਸਰਕਾਰ ਨੂੰ ਹੋ ਸਕਦਾ ਭੁੱਲ ਗਏ ਹੋਣ, ਲੋਕਾਂ ਨੂੰ ਭੁੱਲੇ ਨਹੀਂ। ਇਹਨਾਂ ਵਾਅਦਿਆਂ ਦੇ ਵਿੱਚ ਘਰ ਘਰ ਨੌਕਰੀ ਦਾ ਇੱਕ ਵਾਅਦਾ ਜਿਹੜਾ ਜੀ ਉਹ ਬੜਾ ਚਰਚਿਤ ਹੋਇਆ ਸੀਗਾ। ਕਾਂਗਰਸ ਜਿਹੜੀ ਸਰਕਾਰ ਆ ਉਹਨੇ ਘਰ ਘਰ ਨੌਕਰੀਆਂ ਦੇਣ ਦਾ ਵਾਅਦਾ ਕਰਕੇ ਪੰਜਾਬ ਦੀ ਸੱਤਾ ਸੰਭਾਲੀ ਸੀਗੀ, ਪਰ ਅੰਕੜੇ ਹੁਣ ਕੁਝ ਹੋਰ ਬੋਲਦੇ ਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਹਿਲੇ 9 ਮਹੀਨਿਆਂ ਦੇ ਰਾਜ ਦੇ ਦੌਰਾਨ ਇਕੱਲੇ ਲੁਧਿਆਣਾ ਦੇ ਵਿੱਚ 65 ਫੈਕਟਰੀਆਂ ਨੂੰ ਜਿੰਦੇ ਵੱਜੇ ਆ, ਜਿਹਦੇ ਕਰਕੇ ਸੈਂਕੜੇ ਮਜ਼ਦੂਰ ਤੇ ਵਰਕਰ ਜਿਹੜੇ ਆ ਉਹ ਬੇਰੁਜ਼ਗਾਰ ਹੋ ਗਏ ਆ। ਪਿਛਲੀ ਬਾਦਲ ਸਰਕਾਰ ਦੇ ਦੌਰਾਨ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਹੀ 177 ਫੈਕਟਰੀਆਂ ਨੂੰ ਜਿੰਦਰੇ ਲੱਗੇ ਸੀਗੇ। ਹੈਰਾਨੀਜਨਕ ਅੰਕੜੇ ਜਿਹੜੇ ਆ ਜੀ ਉਹ ਦੱਸਦੇ ਆ ਕਿ ਕੈਪਟਨ ਸਰਕਾਰ ਦੇ ਪਹਿਲੇ 9 ਮਹੀਨਿਆਂ ਦੇ ਦੌਰਾਨ ਜ਼ਿਲ੍ਹਾ ਲੁਧਿਆਣਾ ਵਿਚਲੀਆਂ 65 ਫੈਕਟਰੀਆਂ ਨੂੰ ਰਿਕਾਰਡ ਤਾਲੇ ਲੱਗੇ, ਜਦੋਂ ਕਿ ਕਾਂਗਰਸ ਪਾਰਟੀ ਰੁਜ਼ਗਾਰ ਦਾ ਦੌਰ ਸ਼ੁਰੂ ਕਰਨ ਦੇ ਵੱਡੇ ਵਾਅਦਿਆਂ ਦੇ ਨਾਲ ਸੱਤਾ ਦੇ ਵਿੱਚ ਆਈ ਸੀ। ਸਰਕਾਰ ਦੇ ਇਸ਼ਤਿਹਾਰ ਤਾਂ ਅਜੇ ਵੀ ਬੋਲੀ ਜਾਂਦੇ ਆ ਕਿ ਨੌਕਰੀਆਂ ਜਿਹੜੀਆਂ ਜੀ ਉਹ ਦੇਣੀਆਂ ਨੇ। ਇਹ ਨੌਕਰੀਆਂ ਕਿਹੜੀਆਂ ਨੇ? ਜਿਹੜੀਆਂ ਕਾਲਜਸ ਤੇ ਯੂਨੀਵਰਸਿਟੀਜ਼ ਦੇ ਵਿੱਚ ਜਿਹੜੇ ਮੇਲੇ ਲੱਗਦੇ ਆ ਉਹਨਾਂ ਨੂੰ ਸਰਕਾਰ ਆਪਣੇ ਖਾਤੇ ਜਿਹੜੀ ਜੀ ਉਹ ਪਾਈ ਜਾਂਦੀ ਆ। ਜਿਹੜੇ ਮੁੱਖ ਮੰਤਰੀ ਬਣਦੇ ਆ ਉਦਯੋਗਿਕ ਜ਼ਿਲ੍ਹਾ ਜਿਹੜਾ ਲੁਧਿਆਣਾ, ਉੱਥੇ 65 ਫੈਕਟਰੀਆਂ ਸਾਲ 17 ਦੇ ਦੌਰਾਨ ਬੰਦ ਹੋ ਗਈਆਂ। ਇਹ ਰਿਕਾਰਡ ਦੇ ਵਿੱਚ ਗਿਣਤੀ ਆ। ਕਿਰਤ ਵਿਭਾਗ ਦੇ ਅੰਕੜੇ ਕਹਿੰਦੇ ਆ ਬਾਦਲ ਸਰਕਾਰ ਦੇ ਵੇਲੇ 7 ਤੋਂ ਲੈ ਕੇ 16 ਤੱਕ ਜ਼ਿਲ੍ਹਾ ਲੁਧਿਆਣਾ ਦੇ ਵਿੱਚ 177 ਫੈਕਟਰੀਆਂ ਨੂੰ ਜਿੰਦਰੇ ਲੱਗੇ, ਪਰ ਇੱਕ ਸਾਲ ਦੇ ਵਿੱਚ ਇਕੱਠੀਆਂ 65 ਫੈਕਟਰੀਆਂ ਬੰਦ ਨਹੀਂ ਹੋਈਆਂ ਸੀ। ਬਾਦਲ ਸਰਕਾਰ ਦੇ ਵੇਲੇ ਸਾਲ 2016 ਦੇ ਵਿੱਚ ਸਭ ਤੋਂ ਵੱਧ 47 ਫੈਕਟਰੀਆਂ ਜਿਹੜੀਆਂ ਦੀ ਉਹ ਬੰਦ ਹੋਈਆਂ ਸੀਗੀਆਂ। ਜਿਹੜੇ ਅੰਕੜੇ ਆ ਉਹ ਬੜੇ ਜਿਹੜੇ ਦੀ ਉਹ ਹੈਰਾਨੀਜਨਕ ਆ ਤੇ ਫਿਕਰਮੰਦੀ ਵਾਲੇ ਵੀ ਜਿਹੜੇ ਦੀ ਉਹ ਕਹੇ ਜਾ ਸਕਦੇ ਆ। ਬਾਦਲ ਸਰਕਾਰ ਦੇ ਵੇਲੇ ਜਿਹੜਾ ਜ਼ਿਲ੍ਹਾ ਲੁਧਿਆਣਾ ਵਿਚਲੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਸਾਲ 2007 ਦੇ ਦੌਰਾਨ 25, 8 ਦੇ ਦੌਰਾਨ 6, 9 ਦੇ ਦੌਰਾਨ 1, 10 ਦੇ ਦੌਰਾਨ 6, 11 ਦੇ ਦੌਰਾਨ 32, 12 ਚ ਕੋਈ ਨਹੀਂ, ਸਾਲ 13 ਦੇ ਵਿੱਚ 25, 14 ਚ 24, 15 ਦੇ 11, 16 ਦੇ ਵਿੱਚ 47 ਫੈਕਟਰੀਆਂ ਬੰਦ ਹੋਈਆਂ ਸੀਗੀਆਂ। ਬਾਦਲ ਸਰਕਾਰ ਦੇ ਤਕਰੀਬਨ 10 ਸਾਲਾਂ ਦੇ ਦੌਰਾਨ ਲੁਧਿਆਣਾ ਜ਼ਿਲ੍ਹੇ ਦੇ ਵਿੱਚ 177 ਫੈਕਟਰੀਆਂ ਬੰਦ ਹੋਈਆਂ, ਔਰ ਇਹ 65 ਫੈਕਟਰੀਆਂ ਜਿਹੜੀਆਂ 9 ਮਹੀਨਿਆਂ ਦੇ ਵਿੱਚ, ਪਹਿਲੇ 9 ਮਹੀਨਿਆਂ ਦੇ ਵਿੱਚ ਜਿਹੜੀਆਂ ਦੀ ਉਹ ਬੰਦ ਹੋ ਗਈਆਂ। ਲੁਧਿਆਣਾ ਦੇ ਵਿੱਚ ਸਾਲ 2007 ਤੋਂ ਲੈ ਕੇ 17 ਦੇ ਦੌਰਾਨ ਕੁੱਲ 242 ਫੈਕਟਰੀਆਂ ਨੂੰ ਜਿੰਦੇ ਜਿਹੜੇ ਦੀ ਉਹ ਲੱਗੇ ਸੀਗੇ। ਸਰਕਾਰ ਸਮੂਹ ਸਰਕਾਰੀ ਵਿਭਾਗਾਂ ਦੇ ਵਿੱਚ ਖਾਲੀ ਹਜ਼ਾਰਾਂ ਅਸਾਮੀਆਂ ਨਵੀਂ ਭਰਤੀ ਰਾਹੀਂ ਭਰਨ ਦੀ 27 ਮਹੀਨਿਆਂ ਬਾਅਦ ਕਾਗਜ਼ੀ ਕਾਰਵਾਈ ਜਿਹੜੀ ਦੀ ਉਹ ਕਰ ਰਹੀ ਹੈ, ਜਿਹਦੇ ਕਰਕੇ ਨਵੇਂ ਰੁਜ਼ਗਾਰ ਪੈਦਾ ਹੋਣ ਦੇ ਉੱਤੇ ਵੱਡਾ ਸਵਾਲੀਆ ਚਿੰਨ੍ਹ ਜਿਹੜਾ ਉਹ ਲੱਗਿਆ ਹੋਇਆ। ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਜਿਹੀ ਆ ਕਿ ਨਵਾਂ ਜਿਹੜਾ ਜੀ ਉਹ ਰੁਜ਼ਗਾਰ ਇੱਥੇ ਕਿਸੇ ਇੰਡਸਟਰੀ ਦੇ ਆਉਣ ਦਾ ਕੋਈ ਚਾਂਸਸ ਹੀ ਘੱਟ ਨੇ। ਇਸੇ ਕਰਕੇ ਸ਼ਾਇਦ ਜਿਹੜੀ ਸਰਕਾਰ ਹੈ, ਜਦੋਂ ਪਿਛਲੇ ਦਿਨੀ ਇੱਕ ਵੱਡੇ ਗਰੁੱਪ ਨੇ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ 1000 ਕਰੋੜ ਰੁਪਏ ਦਾ ਇਨਵੈਸਟਮੈਂਟ ਕਰਨ ਦੀ ਗੱਲ ਆਖੀ, ਤਾਂ ਇੱਥੇ ਸਵਾਗਤ ਉਹਦਾ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਹੋ ਰਿਹਾ ਸੀ। ਸ਼ਾਇਦ ਦੂਜੇ ਸੂਬਿਆਂ ਦੇ ਵਾਸਤੇ ਹੀ ਜਿਹੜਾ ਜੀ ਉਹ ਸਵਾਗਤ ਕਰਕੇ ਤੇ ਆਪਣਾ ਜਿਹੜਾ ਜੀ ਉਹ ਘਰ ਪੂਰਾ ਕਰ ਰਹੀ ਹੈ ਜਿਹੜੀ ਪੰਜਾਬ ਸਰਕਾਰ। ਪਿਛਲੇ ਦਿਨਾਂ ਤੋਂ ਜਦੋਂ ਤੋਂ ਜੰਮੂ ਕਸ਼ਮੀਰ ਦਾ ਜਿਹੜਾ ਮਸਲਾ ਸ਼ੁਰੂ ਹੋਇਆ 370 ਵਾਲਾ, ਉਦੋਂ ਬਾਅਦ ਭਾਜਪਾ ਦੇ ਕੁਝ ਆਗੂਆਂ ਦੀਆਂ ਬੇਹੂਦਾ ਟਿੱਪਣੀਆਂ ਜਿਹੜੀਆਂ ਦੀ ਉਹ ਉਸੇ ਤਰੀਕੇ ਦੇ ਨਾਲ ਜਾਰੀ ਨੇ, ਜਿਹਦੇ ਵਿੱਚ ਇਹ ਕਿਹਾ ਜਿਹੜਾ ਵੀ ਜਾ ਰਿਹਾ ਕਿ ਇਹ ਬੇਹੂਦਾ ਟਿੱਪਣੀਆਂ ਦੇ ਵਿੱਚ ਇੱਕ ਤਾਂ ਹਰਿਆਣੇ ਦਾ ਜਿਹੜਾ ਜੀ ਮੁੱਖ ਮੰਤਰੀ ਸ਼ਾਮਲ ਹੈ, ਜਿਹਨੇ ਜਿਹੀ ਟਿੱਪਣੀ ਜਿਹੜੀ ਜੀ ਕੀਤੀ ਕਿ ਨੂੰਹਾਂ ਜਿਹੜੀਆਂ ਹੁਣ ਅਸੀਂ ਕਸ਼ਮੀਰ ਤੋਂ ਲਿਆਵਾਂਗੇ। ਬਾਅਦ ਦੇ ਵਿੱਚ ਉਹ ਕਹੀ ਜਾਂਦਾ ਮੇਰਾ ਜਿਹੜਾ ਬਿਆਨ ਸੀਗਾ ਤੋੜ ਮਰੋੜ ਕੇ ਪੇਸ਼ ਕੀਤਾ, ਜਦੋਂ ਕਿ ਬਿਆਨ ਤੋੜ ਮਰੋੜ ਕੇ ਤਾਂ ਪੇਸ਼ ਕੀਤਾ ਜਾਵੇ ਜੇ ਲਿਖਿਆ ਹੋਵੇ ਤਾਂ ਵੀਡੀਓ ਦੇ ਵਿੱਚ ਮੌਜੂਦ ਆ। ਇੱਕ ਜਿਹੜਾ ਭਾਜਪਾ ਆਗੂ ਆ ਗੋਇਲ, ਉਹਨੇ ਦਿੱਲੀ ਦੇ ਵਿੱਚ ਆਪਣੀ ਕੋਠੀ ਦੇ ਬਾਹਰ ਇੱਕ ਵੱਡਾ ਹੋਰਡਿੰਗ ਜਿਹੜਾ ਜੀ ਟੰਗਿਆ ਹੋਇਆ, ਔਰ ਉਹਦੇ ਉੱਤੇ ਕਸ਼ਮੀਰ ਦੀ ਇੱਕ ਕੁੜੀ ਦੀ ਫੋਟੋ ਬਣਾ ਕੇ ਕੁਛ ਅਜਿਹੀ ਟਿੱਪਣੀ ਜਿਹੜੀ ਜੀ ਉਹ ਕੀਤੀ ਗਈ ਆ ਜਿਹੜੀ ਸਿੱਧੀ ਚੁਭਵੀਂ ਆ। ਕੋਈ ਇਹਦਾ ਜਵਾਬ ਭਾਰਤੀ ਜਨਤਾ ਪਾਰਟੀ ਜਿਹੜੀ ਆ ਦੀ ਉਹ ਨਹੀਂ ਦੇ ਰਹੀ, ਜਦੋਂ ਕਿ ਇਹ ਟਿੱਪਣੀਆਂ
ਡੇ ਬਾਈ ਡੇ ਵੱਧਦੀਆਂ ਤੁਰੀਆਂ ਜਾਂਦੀਆਂ ਨੇ। ਇੱਥੇ ਜਿਹੜੀ ਇਹ ਇਤਰਾਜ਼ਯੋਗ ਭੱਦੀ ਸ਼ਬਦਾਵਲੀ ਆ, ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਸਹਾਰਾ ਵੀ ਲਿਆ ਜਾ ਰਿਹਾ, ਇਹਦੇ ਬਾਰੇ ਦੇ ਵਿੱਚ ਪਿਛਲੇ ਦਿਨੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਨੇ ਵੀ ਸਵਾਲੀਆ ਚਿੰਨ੍ਹ ਜਿਹੜੇ ਜੀ ਉਹ ਲਾਏ ਸੀਗੇ। ਹੁਣ ਕੁਝ ਹੋਰ ਜਿਹੜੇ ਲੋਕ ਨੇ ਪੰਜਾਬ ਦੇ ਵਿੱਚੋਂ ਇਹਦੇ ਵਾਸਤੇ ਨਿੱਤਰੇ ਨੇ ਕਿ ਇਹ ਗਲਤ ਜਿਹੜਾ ਜੀ ਉਹ ਹੋ ਰਿਹਾ। ਵੀਰ ਦਵਿੰਦਰ ਸਿੰਘ ਹੋਰਾਂ ਨੇ ਜਿਹੜੀ ਇਹ ਗੱਲ ਕਹੀ ਆ ਕਿ ਸੰਵਿਧਾਨਕ ਰੁਤਬਿਆਂ ਤੇ ਬੈਠੇ ਲੋਕ ਸੰਵਿਧਾਨਕ ਜ਼ਿੰਮੇਵਾਰੀਆਂ ਦੇ ਨਾਲ ਨਾਲ ਇਨਸਾਨੀਅਤ ਦੇ ਤਕਾਜ਼ਿਆਂ ਦੀ ਮਾਣ ਮਰਿਆਦਾ ਵੀ ਜਿਹੜੇ ਜੀ ਉਹ ਭੁੱਲ ਜਾਂਦੇ ਆ। ਉਹਨਾਂ ਨੇ ਇਹ ਕਿਹਾ ਕਿ ਜਿਨ੍ਹਾਂ ਨੇ ਸ਼ਗਨਾਂ ਤੇ ਅਦਬ ਨਾਲ ਧੀਆਂ ਕਦੇ ਤੋਰੀਆਂ ਨਹੀਂ ਤੇ ਨੂੰਹਾਂ ਲਿਆਂਦੀਆਂ ਨਹੀਂ, ਉਹਨਾਂ ਨੂੰ ਧੀਆਂ ਦੀ ਆਬਰੂ ਦਾ ਅਹਿਸਾਸ ਜਿਹੜਾ ਜੀ ਉਹ ਕੀ ਹੋ ਸਕਦਾ। ਸਰਬੱਤ ਖਾਲਸਾ ਦੇ ਵੱਲੋਂ ਥਾਪੇ ਜਿਹੜੇ ਮਤਵਾਜੀ ਜਥੇਦਾਰ ਨੇ ਜਗਤਾਰ ਸਿੰਘ ਹਵਾਰਾ ਹੋਰਾਂ ਨੇ ਕਸ਼ਮੀਰੀ ਔਰਤਾਂ ਦੇ ਬਾਰੇ ਵਰਤੀ ਜਾ ਰਹੀ ਸ਼ਬਦਾਵਲੀ ਦਾ ਜਿਹੜਾ ਜੀ ਉਹ ਵਿਰੋਧ ਕੀਤਾ। ਜੇਲ੍ਹ ਚੋਂ ਜਾਰੀ ਇੱਕ ਸੰਦੇਸ਼ ਦੇ ਰਾਹੀਂ ਉਹਨਾਂ ਨੇ ਇਹ ਗੱਲ ਕਹੀ ਆ ਕਿ ਕਸ਼ਮੀਰੀ ਔਰਤਾਂ ਦੇ ਖਿਲਾਫ ਅਨੈਤਿਕ ਸ਼ਬਦਾਵਲੀ ਦੀ ਵਰਤੋਂ ਜਿਹੜੀ ਆ ਉਹ ਨਿੰਦਣਯੋਗ ਆ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਸਿੱਖ ਕੌਮ ਜਿਹੜੀ ਆ ਜੀ ਉਹਨਾਂ ਔਰਤਾਂ ਦੇ ਨਾਲ ਇਸ ਵੇਲੇ ਜਿਹੜੀ ਆ ਉਹ ਹਰ ਪੱਖੋਂ ਖੜੀ ਆ। ਜਿਹੜੀ ਪ੍ਰੋਫੈਸਰ ਬਲਜਿੰਦਰ ਕੌਰ ਹੈ ਆਮ ਆਦਮੀ ਪਾਰਟੀ ਦੀ, ਉਹਨੇ ਵੀ ਇਹ ਗੱਲ ਜਿਹੜੀ ਕਹੀ ਆ ਕਿ ਇਹ ਬਿਆਨ ਸ਼ਰਮਨਾਕ ਹੈ ਤੇ ਪੂਰੇ ਜਿਹੜਾ ਜੀ ਸਮਾਜ ਦਾ ਸਿਰ ਜਿਹੜਾ ਉਹ ਝੁਕਾਉਣ ਵਾਲਾ। ਉਧਰ ਜਿਹੜੀ ਕਮਿਸ਼ਨ ਹੈ ਔਰਤਾਂ ਦਾ, ਉਹਨੇ ਵੀ ਇਹਦਾ ਜਿਹੜਾ ਗੋਇਲ ਦੇ ਬਾਹਰ ਨੋਟਿਸ ਲੱਗਿਆ, ਬੋਰਡ ਲੱਗਿਆ, ਉਹਦਾ ਨੋਟਿਸ ਜਿਹੜਾ ਜੀ ਉਹ ਲਿਆ ਔਰ ਇਹ ਕਿਹਾ ਕਿ ਸਰਕਾਰ ਉਹਦੇ ਖਿਲਾਫ FIR ਦਰਜ ਜਿਹੜੀ ਜੀ ਉਹ ਕਰੇ। ਜੇ ਇਹਨਾਂ ਲੋਕਾਂ ਨੂੰ ਹੁਣ ਨਾ ਰੋਕਿਆ ਗਿਆ ਤਾਂ ਇਹ ਲੋਕ ਬਲਦੀ ਦੇ ਉੱਤੇ ਘਿਓ ਪਾਉਣ ਦਾ ਕੰਮ ਜਿਹੜਾ ਜੀ ਉਹ ਕਰ ਰਹੇ ਆ ਤੇ ਫਿਰ ਇਹਦੀਆਂ ਲਾਟਾਂ ਜਿਹੜੀਆਂ ਨੇ ਉਹ ਕਈਆਂ ਨੂੰ ਸੇਕ ਪਹੁੰਚਾਉਣਗੀਆਂ, ਕਿਉਂਕਿ ਇਹਨਾਂ ਦੇ ਮੂੰਹ ਜਿਹੜੇ ਨੇ ਉਹ ਕੰਨਾਂ ਤੱਕ ਤਕਰੀਬਨ ਪਾਟ ਗਏ ਨੇ। ਇਸੇ ਕਰਕੇ ਇਸ ਤਰ੍ਹਾਂ ਦੀਆਂ ਭੱਦੀਆਂ ਜਿਹੜੀਆਂ ਟਿੱਪਣੀਆਂ ਨੇ ਉਹਦਾ ਇਹ ਲੋਕ ਸਹਾਰਾ ਲੈ ਰਹੇ ਨੇ। ਔਰ ਮਿਹਰਬਾਨੀ ਦਿਲਪ੍ਰੀਤ, ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਉਪਦੇਸ਼ ਪੰਨੂ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਬਲਦੇਜ ਪੰਨੂ ਜੀ ਅੱਜ ਦੇ ਪ੍ਰੋਗਰਾਮ 'ਚ ਖਬਰ ਤੇ ਨਜ਼ਰ। ਇੱਦਾਂ ਹੀ ਅਸੀਂ ਕੱਲ੍ਹ ਨੂੰ ਮਿਲਦੇ ਹਾਂ ਜੀ। ਸੁਣਦੇ ਰਹੋ ਪੰਜਾਬੀ ਰੇਡੀਓ USA ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।